ਸਲਾਮ ਅਲੈਕਮ ਜੀ। ਤੁਸੀਂ ਵੇਖ ਰਹੇ ਹੋ ਮੇਰਾ ਚੈਨਲ ਹੱਡ ਬੀਤੀ ਤੇ ਜੱਗ ਬੀਤੀ। ਮੇਰਾ ਚੈਨਲ ਬਣਾਉਣ ਦਾ ਇੱਕ ਹੀ ਮਕਸਦ ਹੈ, ਤੁਹਾਡੇ ਨਾਲ ਬਸ ਪੰਜਾਬੀ 'ਚ ਗੱਲਾਂ ਬਾਤਾਂ ਕਰਨੀਆਂ, ਜਿੱਥੇ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ ਸਮਝੀ ਜਾਂਦੀ ਹੈ, ਤੁਹਾਡੇ ਸਭ ਨਾਲ ਰਾਬਤਾ ਰੱਖਣਾ, ਕਿਉਂਕਿ ਪੰਜਾਬੀ ਮੇਰੀ ਮਾਂ ਬੋਲੀ ਹੈ ਤੇ ਦੁਨੀਆ ਦੇ ਵਿੱਚ ਜਿੰਨੀਆਂ ਵੀ ਮਾਂ ਬੋਲੀਆਂ ਨੇ ਮੇਰੇ ਵਾਸਤੇ ਕਾਬਲੇ ਇਹਤਰਾਮ ਨੇ। ਮੈਂ ਦਿਲ ਨਾਲ ਉਹਨਾਂ ਨਾਲ ਪਿਆਰ ਕਰਨਾ, ਦਿਲ ਤੋਂ ਉਹਨਾਂ ਦੀ ਇੱਜ਼ਤ ਕਰਨਾ। ਭਾਈਜਾਨ ਅੱਜ ਫਿਰ ਮੇਰੇ ਕਾਬੂ ਆ गए ने। ये कुछ होंगे ने शायरे मशरक, जैसे सर लामा मोहम्मद इकबाल साहब को मुख्तलिफ खिताब होंगे ने शायरां दे। इन्हां दी शायरी सुनो ते सोचो, कमेंट च लिखना तुसीं की खिताब दोगे इन्हां नूं। अरशाद होए जी। कैसे उसने मुझसे ये सब कुछ छुप के बदला। वाह, कैसे उसने मुझसे ये सब कुछ छुप के बदला। रास्ता बदला, घर बदला, बाद में नंबर बदला। मैं कहता रहता था लोगों से, अच्छा मेरा नाम बदल देना वो शख्स अगर बदला। वाह, लेकिन तुसी चैनल पंजाबी ते बोली उर्दू जा रहे हो। ये देखो ना, मिक्स है सारा कुछ। अच्छा मिक्स है जी, मिक्स है। शुगल है मशूक दी बिस्ती है। लो जी, ये चलो जी। हाँ जी, अचानक शुगल दे विच मशूक दी बिस्ती हो रही है। शुगल है कि तेरा मशूक ले मैनू गोली ना मार देवे। नहीं नहीं, वो नहीं इन्ने वाला, वो 3310 सारा मशूक। मैं ओनू आईफोन समझना था। अच्छा ਇਹਦਾ ਮਸ਼ੂਕ ਜਨਾਬ ਉਹਨੂੰ ਆਈਫੋਨ ਸਮਝਦਾ ਹੈ, ਕੀ ਨਿਕਲਿਆ 3310। ਇਹ ਤੇ ਇੰਜੀ ਗੱਲ ਹੋਈ ਨਾ ਕਿ ਤੁਸੀਂ ਕਿਸੇ ਬੰਦੇ ਨੂੰ ਤੋਪ ਸਮਝੋ ਤੇ ਉਹ ਛਰੇ ਵਾਲੀ ਗਨ ਨਿਕਲ ਆਏ। ਅੱਛਾ, ਮੈਂ ਵੀ ਨਾ ਤੁਹਾਨੂੰ ਇੱਕ ਸ਼ੇਰ ਸੁਣਾਣਾ। ਅਸੀਂ ਜਦੋਂ ਕਿਲੇ ਪ੍ਰਾਇਮਰੀ ਚ ਪੜ੍ਹਦੇ ਹਾਂ ਨਾ, ਉਦੋਂ ਇੱਕ ਚਾਂਦ ਰਸਾਲਾ ਨਿਕਲਦਾ ਸੀ ਲਾਹੌਰੋਂ, ਤੇ ਅਸੀਂ ਉਹਦੇ ਬਕਾਇਦਾ ਕਾਰੀ ਸਾਂ। ਸਾਡਾ ਇੱਕ ਦੋਸਤ ਹੈ ਰਾਣਾ ਇਰਫਾਨ, ਉਹਨੇ ਜਦੋਂ ਲਾਹੌਰ ਜਾਣਾ ਉਹਨੇ ਉਹ ਰਸਾਲੇ ਲੈ ਕੇ ਆਣੇ, ਉਹਦੇ ਚ ਨਾ ਸ਼ਾਇਰੀ ਪੜ੍ਹਨੀ ਤੇ ਸਾਨੂੰ ਬੜਾ ਸਵਾਦ ਆਣਾ। ਉਹ ਇੱਕ ਸ਼ੇਰ ਮੈਨੂੰ ਅਜੇ ਵੀ ਯਾਦ ਹੈ। ਉਹ ਬੀਬੀ ਨਾ ਆਪਣੇ ਬੰਦੇ ਨੂੰ ਕਹਿੰਦੀ ਏ, ਕੁੱਕੜ ਦੇ ਨਾਂ ਤੇ ਲੈ ਆ ਇਲਮ ਆਇਆ। ਇਹ ਜਿਹੜੇ ਵੀ ਸ਼ਾਇਰ ਨੇ ਲਿਖਿਆ ਉਹਦੇ ਲਈ ਸਾਨੂੰ ਉਹਦੇ ਨਾਂ ਦਾ ਨਹੀਂ ਪਤਾ, ਲੇਕਿਨ ਉਹਨੂੰ ਖਰਾਜੇ ਤਹਿਸੀਨ ਪੇਸ਼ ਕਰਨੇ ਜੀ ਅਸੀਂ। ਬੇਸ਼ੱਕ ਜੀ ਬੇਸ਼ੱਕ। ਕੁੱਕੜ ਦੇ ਨਾਂ ਤੇ ਲੈ ਆ ਇਲਮ ਆਇਆ, ਅੱਜ ਰੋਟੀ ਨਹੀਂ ਲੱਭਣੀ ਭਾਵੇਂ ਲਾਲ ਆ ਟਿਲ ਮਾਇਆ। ਵੇਖੋ ਨਾ, ਇਹ ਗੁਰਬਤ ਵਾਲੇ ਸ਼ੇਰ ਦੀ ਇਹਨਾਂ ਦਿਨਾਂ ਚ ਚੱਲਦੇ। ਇਹ ਜਿੱਥੇ ਤੰਦ ਕਰ ਰਿਹਾ ਚੁਮਾ ਤਨਖਾਹਦਾਰ ਲੋਕ ਆ, ਤੇ ਮਹੀਨੇ ਦੇ ਐਂਡ ਤੇ ਆ ਕੇ ਸਾਡਾ ਤਾਂ ਹਾਲ ਥੋੜਾ ਜਿਹਾ ਪਤਲਾ ਹੋ ਜਾਂਦਾ, ਤੇ ਇਹ ਫਿਰ ਤਦ ਕਰਕੇ ਛੇੜ ਰਿਹਾ ਮੈਨੂੰ। ਅੱਗੋਂ ਤੁਸੀਂ ਸਮਝ ਰਹੇ ਹੋ ਛੇੜਿਆ ਨੂੰ ਕੀ ਛੇੜਦਾ। ਉਹਨੇ ਕਿਹਾ ਕੁੱਕੜ ਦੇ ਨਾਂ ਤੇ ਲੈ ਆਇਆ ਇਲਮ ਆਇਆ, ਅੱਜ ਰੋਟੀ ਨਹੀਂ ਲੱਭਣੀ ਭਾਵੇਂ ਲਾਲ ਆ ਟਿਲ ਮਾਇਆ। ਆ ਦੋਵੇਂ ਰਲ ਕੇ ਘਰ ਦੇ ਕੰਮ ਮੁਕਾ ਲਈਏ, ਮੈਂ ਮੇਕਅਪ ਕਰਨੀ ਆ ਤੂੰ ਆਲੂ ਛਿਲਮਾਈ ਆ। ਇਹ ਤੇ ਵਿਆਹ ਮਰੇ ਵਾਲੇ ਹਾਲ ਨੇ ਜੀ। ਉਸੇ ਰਸਾਲੇ ਦੇ ਵਿੱਚ ਇੱਕ ਹੋਰ ਸ਼ੇਰ ਸੀ, ਮੈਨੂੰ ਅਜੇ ਵੀ ਬੜਾ ਯਾਦ ਹੈ। उसकी शादी के ना होने का सबब उसका अब्बा था, सब लोग हरियाण थे, उसे ऐसा अब्बा कहां से लब्बा था। इस तरह के बड़े जे शेर फिर ज्यादा ना ਉਹਦੇ ਵਿੱਚ ਹੁੰਦੀ ਸੀ ਰਣ ਮਰੀਦੀ। ਅਵਲ ਅੱਜ ਵੀ ਅਵਲ ਹੈ ਬਈ। ਰਣ ਮਰੀਦਾਂ ਨੂੰ ਜਿੰਨਾ ਕੋ ਰਗੜਦੇ ਸਨ, ਓਏ ਹੋਏ ਇੰਨੀ ਬਿਸਤੀ ਕਰਦੇ ਹਨ ਰਣ ਮਰੀਦਾਂ ਦੀ। ਉਹ ਰਣ ਮਰੀਦਾਂ ਤੇ ਹੈ ਵੇ। ਅੱਛਾ ਭਾਈ, ਇੱਕ ਬੰਦਾ ਟੁਰ ਗਿਆ ਵੈਕਸੀਨ ਲਵਾਉਣ ਟੁਰ ਗਿਆ। ਕਰੋਨਾ ਦਾ ਦੌਰ ਹੈ ਅੱਜ ਕੱਲ। ਹਾਂ, ਕਰੋਨਾ ਚ ਹੋਣਾ ਨਾ, ਹਰ ਬੰਦਾ ਵੈਕਸੀਨ ਤਾਂ ਲਵਾਉਣੀ ਚਾਹੀਦੀ, ਅੱਛੀ ਬਾਤ ਹੈ, ਸਿਹਤ ਬਚਣਾ ਚਾਹੀਦਾ ਜੀ। ਵੈਕਸੀਨ ਲਵਾਉਣ ਟੁਰ ਗਿਆ ਤੇ ਉਹਨੇ ਕਿਹਾ ਲੋ ਜੀ ਭਾਈ, ਉਹਦੇ ਪਿੰਡ ਦਾ ਸੀ ਬੰਦਾ ਜਿਹੜਾ ਉੱਥੇ ਵੈਕਸੀਨ ਲਾਉਂਦਾ ਸੀ। ਅੱਛਾ, ਉਹਨੇ ਕਿਹਾ ਜੀ ਮੈਨੂੰ ਵੈਕਸੀਨ ਲਾ ਦੇ। ਉਹਨੇ ਕਿਹਾ ਨਹੀਂ, ਤੈਨੂੰ ਵੈਕਸੀਨ ਨਹੀਂ ਲਾਣੀ। ਉਹਨੇ ਕਿਹਾ ਕਿਉਂ? ਉਹਨੇ ਕਿਹਾ ਐਡਾ ਤੂੰ ਪੱਕਾ ਰਣ ਮਰੀਦ ਏ, ਗੈਰਤ ਨਾਲ ਤੂੰ ਮਰਿਆ ਨਹੀਂ ਤੇ ਕਰੋਨਾ ਤੇਰਾ ਕੀ ਪੱਟ ਲੈਣਾ। ਉਹਨੇ ਕਿਹਾ ਗੈਰਤ ਨਾਲ ਤੂੰ ਮਰਿਆ ਨਹੀਂ, ਕਰੋਨਾ ਤੈਨੂੰ ਕੀ ਕਹਿਣਾ। ਅੱਛਾ, ਇੱਕ ਗੱਲ ਤੁਹਾਡੇ ਨਾਲ ਹੋਰ ਕਰਨਾ ਚਾਹੁੰਦੇ ਆ ਅਸੀਂ। ਕੁਝ ਲੋਕ ਸਮਝਦੇ ਨੇ ਕਿ ਅਗਰ ਘਰਦਿਆਂ ਨਾਲ ਕੰਮ ਕਰਾਵਾਂਗੇ ਤੇ ਉਹ ਰਣ ਮਰੀਦੀ ਹੋ ਜਾਏਗੀ, ਪਤਾ ਨਹੀਂ ਕਿਉਂ। ਨਹੀਂ, ਕੁਝ ਨਹੀਂ ਹੁੰਦਾ। ਅਗਰ ਤੁਸੀਂ ਬੇਟੇ ਹੋ ਤੇ ਆਪਣੀ ਮਾਂ ਦੀ ਹੈਲਪ ਕਰੋ, ਭਾਈ ਹੋ ਆਪਣੀ ਭੈਣ ਦੀ ਹੈਲਪ ਕਰੋ, ਠੀਕ ਹੈ। ਅਗਰ ਤੁਸੀਂ ਖਾਵੰਦ ਹੋ ਆਪਣੀ ਬੀਵੀ ਦੀ ਹੈਲਪ ਕਰੋ, ਅਗਰ ਤੁਸੀਂ ਬਾਪ ਹੋ ਤਾਂ ਆਪਣੀ ਬੇਟੀਆਂ ਦੀ ਹੈਲਪ ਕਰੋ। ਇਹ ਮੇਰਾ ਪੁਆਇੰਟ ਆਫ ਵਿਊ ਹੈ, ਇਹ ਮੇਰਾ ਨੁਕਤਾ ਨਜ਼ਰ ਹੈ, ਇਹ ਮੇਰੀ ਗੱਲ ਦੇਣ 'ਚ ਤੁਹਾਨੂੰ ਸ਼ਾਇਦ ਅਜੀਬ ਲੱਗੇ, ਲੇਕਿਨ ਮੇਰਾ ਇਹ ਪੁਆਇੰਟ ਹੈ। ਮੈਂ ਤੇ ਉਸ ਬੰਦੇ ਨੂੰ ਮਰਦ ਸਮਝਣਾ ਜਨਾਬ ਜਿਹਦੀ ਮੌਜੂਦਗੀ ਦੇ ਵਿੱਚ ਔਰਤ ਤਹੱਫੁਜ਼ ਮਹਿਸੂਸ ਕਰੇ। ਉਹ ਔਰਤ ਮਾਂ ਹੈ, ਭੈਣ ਹੈ, ਬੇਟੀ ਹੈ, ਬੀਵੀ ਹੈ। ਹੱਤਾ ਕਿ ਤੁਹਾਡੀ ਕੋਈ, ਹਾਲਾਂਕਿ ਵੈਸੇ ਦੋਸਤ ਦੀ ਗੁੰਜਾਇਸ਼ ਤੇ ਕੋਈ ਨਹੀਂ। ਜੋ ਕੁਛ ਮੈਂ ਪੜ੍ਹਿਆ
ਕੁੜੀ ਮੁੰਡੇ ਦੀ ਦੋਸਤੀ ਕੋਈ ਨਹੀਂ, ਮੇਰੇ ਹਿਸਾਬ ਨਾਲ ਦੋਵੇਂ ਫਿਰ ਦਾਤ ਹੀ ਨੇ। ਹਾਂਜੀ, ਕੁੜੀ ਮੁੰਡੇ ਠੀਕ ਹੈ ਨਾ? ਦੋਸਤੀ ਨਹੀਂ ਹੈ। ਲੇਕਿਨ ਅਗਰ ਤੁਹਾਡੇ ਕੋਈ ਦੋਸਤ ਵੀ ਹੈ, ਚਲੋ ਜਿੰਨੇ ਕਰਨਾ ਆਪਣੇ ਸਿਰ ਗਰਦਨ ਤੇ ਕਰਨਾ ਹੈ, ਹਾਂਜੀ ਠੀਕ ਹੈ ਨਾ? ਅਗਰ ਤੁਹਾਡੀ ਕੋਈ ਦੋਸਤ ਵੀ ਹੈ ਤਾਂ ਉਹ ਵੀ ਤਹਫਤ ਮਹਿਸੂਸ ਕਰੇ। ਬਲਕਿ ਮਜ਼ੇ ਦੀ ਗੱਲ ਹੈ, ਕੋਈ ਐਸੀ ਔਰਤ ਜਿਹੜੀ ਤੁਹਾਨੂੰ ਜਾਣਦੀ ਵੀ ਨਾ ਹੋਵੇ, ਉਹ ਤੁਹਾਡੇ ਕੋਲ ਖਲੋਤੀ ਹੋਵੇ ਤਾਂ ਤਹਫਤ ਮਹਿਸੂਸ ਕਰੇ, ਫਿਰ ਸਮਝੇ ਤੁਸੀਂ ਮਰਦ ਹੋ। ਨਹੀਂ ਤਾਂ ਮੈਂ ਯਕੀਨ ਕਰੋ ਵੇਖਿਆ ਕਈ ਵਿਚਾਰੀਆਂ ਕੁੜੀਆਂ ਔਰਤਾਂ ਸਾਹਮਣੇ ਬੰਦਾ ਖਲੋਤਾ ਵੇਖ ਕੇ ਨਾ ਰਾਹ ਬਦਲ ਜਾਂਦੀਆਂ ਨੇ। ਔਰ ਯਕੀਨ ਕਰਿਆ ਜੇ ਉਹਨਾਂ ਬੰਦਿਆਂ ਨਾਲ ਜਿਹੜੇ ਗਲੀ ਦੇ ਕੁੱਤੇ ਨੇ ਨਾ, ਉਹ ਮੇਰੀ ਨਜ਼ਰ 'ਚ ਕਾਬਲੇ ਇhtਰਾਮ ਨੇ। ਹਾਂਜੀ ਠੀਕ ਹੈ ਨਾ? ਬਿਲਕੁਲ। ਇਹਨਾਂ ਡੰਡਾਂ ਦਾ ਕੀ ਫਾਇਦਾ ਜਦੋਂ ਇੱਕ ਤੁਹਾਡੇ ਤੋਂ ਕੋਈ ਸੇਫ ਹੀ ਨਹੀਂ। ਤੁਹਾਡੀ ਮਾਂ ਭੈਣ ਅਸੀਂ ਅੱਜ ਕਿਸੇ ਨੂੰ ਵੇਖੋ ਨਾ ਛੇੜਾਂਗੇ, ਤੰਗ ਕਰਾਂਗੇ, ਅਸੀਂ ਵੀ ਇਹਦੇ ਲਈ ਤਿਆਰ ਹੋ ਸਕਨੇ ਆ। ਅੱਲਾ ਕਰਮ ਕਰੇ ਜੀ, ਅੱਲਾ ਤੁਹਾਨੂੰ ਸਾਰਿਆਂ ਨੂੰ ਜਿਤਾ ਦੇ। ਸੁਨਾਨ ਤੁਹਾਨੂੰ ਸ਼ੇਰ ਡੇ ਸਾਂ, ਟੋਰ ਅਸੀਂ ਕਿਸੇ ਹੋਰ ਪਾਸੇ ਪਏ ਆ। ਦੇਖੋ ਜੀ, ਕਾਮਰਾਨ ਭਾਈ ਨੇ ਗੁਜਰਾਲ ਦੇ ਰਹਿਣ ਵਾਲੇ, ਤੇ ਮੈਂ ਮਹਿਸੂਸ ਕੀਤਾ ਗੁਜਰਾਲ ਦਾ ਬੰਦਾ ਸਭ ਕੁਝ ਬਰਦਾਸ਼ਤ ਕਰ ਲੇਗਾ, ਭੁੱਖ ਨਹੀਂ ਬਰਦਾਸ਼ਤ ਕਰ ਸਕਦਾ। ਨਹੀਂ, ਟਾਈਮ ਵੇਖੋ ਕਿੰਨਾ ਹੋ ਗਿਆ ਤੋਂ। ਇਹਦਾ ਲੱਗਦਾ ਹੁਣ ਹੋ ਗਿਆ ਰੋਟੀ ਦਾ ਟਾਈਮ, 5 ਵੱਜ ਗਏ ਨੇ। ਇਹ ਕਹਿੰਦਾ ਜੀ ਮੈਂ ਜਾਣਾ ਹੈ। ਵੈਸੇ ਤੁਸੀਂ ਕਹੋ ਇੱਥੇ ਸਭ ਕੁਝ ਆ ਸਕਦਾ। ਨਹੀਂ, ਇਜਾਜ਼ਤ ਦਿਓ, ਅੱਧੇ ਘੰਟੇ ਵਾਸਤੇ ਨਾ ਕੈਮਰੇ ਕੋ ਮਾਫੀ ਮੰਗ ਲੈਂਦੇ। ਆਓਗੇ ਫਿਰ? ਆਈਆਂ ਗਏ। ਲੋ ਜੀ, ਕਾਮਰਾਨ ਸਾਹਿਬ ਦੀ ਤੁਸੀਂ ਪਿੱਛੇ ਵੀਡੀਓ ਵੇਖੀ ਏ, ਇਹ ਗਏ ਸਨ ਉੱਥੇ ਮੇਰੇ ਕੋਲ ਤੇ ਵਾਸ਼ਰੂਮ ਵੜਨ ਲੱਗੇ ਨੇ ਕਿਹਾ, ਇਹਨਾਂ ਜੋ ਵੀ ਕਿਹਾ ਜਨਾਬ ਪਿਛਲੀ ਵੀਡੀਓ 'ਚ ਮੌਜੂਦ ਹੈ, ਤਾਂ ਸੁਣਨ ਵਾਲਾ ਜੇ ਤੁਹਾਨੂੰ ਮਜ਼ਾ ਆਏਗਾ। ਉਹ ਵੀਡੀਓ ਵੇਖਣ ਵਾਲੀ ਜੇ ਕਾਮਰਾਨ ਭਾਈ ਦੀ, ਠੀਕ ਹੈ ਨਾ? ਉੱਤੇ ਇਹਨਾਂ ਦੀ ਫੋਟੋ ਵੀ ਲੱਗੀ ਹੈ, ਥੰਬਨੇਲ ਤੇ ਇਹਨਾਂ ਦੀ ਫੋਟੋ ਲੱਗੀ। ਇਜਾਜ਼ਤ ਲਵੋ ਜੀ। ਜੀ ਠੀਕ ਹੈ ਜੀ। ਤੁਸੀਂ ਸਾਨੂੰ ਵੇਖਿਆ ਨਹੀਂ, ਬਲਕਿ ਸਾਨੂੰ ਬਰਦਾਸ਼ਤ ਕੀਤਾ। ਬਰਦਾਸ਼ਤ ਕਰਨਾ ਹੈ, ਤੁਹਾਡਾ ਸ਼ੁਕਰੀਆ। ਨੂੰ ਬਰਦਾਸ਼ਤ ਕਰਨਾ ਇੱਕ ਕੰਮ ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਓਕੇ, ਅੱਲਾਹ ਹਾਫਿਜ਼।